ਮੰਗਤ ਸਾਹਿਬ ਤੁਹਾਡੇ ਹਾਂਜੀ ਨਾਲ ਮੈਂ ਇੱਕ ਗੱਲ ਕਰਨੀ। ਕਰੋ 5000 ਰੁਪਇਆ ਦੇ ਜੀ। ਯਾਰ ਅਗਰ ਤੇਰੀ ਗੱਲ ਹੀ ਕੋਈ ਕਰਨ ਵਾਲੀ ਤੇਰੇ ਕੋਲ ਮੈਂ ਜਦੋਂ ਬਹਿ ਜਾਣਾ ਤੇਰੀ ਇਨਫੋਰਮੇਸ਼ਨ ਨਹੀਂ ਮੁੱਕਦੀ ਯਾਰ। ਉਹ ਪੈਸੇ ਕਮਾਉਣ ਵਾਲੀ ਮਸ਼ੀਨ ਆ ਮੈਂ। ਪੈਸੇ ਦੇ ਦੋ ਪੈਸੇ ਦੇ ਦੋ ਕਿੱਥੋਂ ਲੈ ਕੇ ਆਵਾਂ ਇੰਨੇ ਪੈਸੇ ਮੈਂ? ਮੇਰੀ ਗੱਲ ਸੁਣੋ ਮਾਨ ਸਾਹਿਬ, ਮੈਂ ਆਪਣੇ ਘਰ ਹੁੰਦੀ ਤੇ ਮੇਰੇ ਮਾਂ ਪਿਓ ਕੋਲ ਮੰਗਦੀ ਤੇ ਉਹਨਾਂ ਨੇ ਮੈਨੂੰ ਫੌਰਨ ਪੈਸੇ ਦੇ ਦੇਣੇ ਸਨ। ਇੰਨੇ ਮੇਰੇ ਘਰ ਵਾਲੇ ਮੇਰੇ ਲਾੜ ਵੇਖਦੇ ਸਨ, ਠੀਕ ਹੈ। ਜਿਹੜੀ ਫਰਮਾਇਸ਼ ਕਰਨੀ ਸਭ ਪੂਰੀ ਹੋ ਜਾਂਦੀ ਸੀ। ਤੇ ਨਾਲੇ ਹੁਣ ਮੈਂ ਤੁਹਾਡੀ ਜ਼ਿੰਮੇਵਾਰੀ ਨਾ ਵੇਖੋ, ਤੁਸੀਂ ਨੇ ਮੈਨੂੰ ਪੈਸੇ ਦੇਣੇ ਤੇ ਕਿੰਨੇ ਦੇਣੇ ਨੇ? ਤੇ ਨਾਲੇ ਮੈਂ ਹਮੇਸ਼ਾ ਵਾਸਤੇ ਤੁਹਾਡੇ ਕੋਲ ਪੈਸੇ ਥੋੜੀ ਮੰਗਣੀ। ਮੇਰੇ ਕੋਲ ਹੈ ਹੀ ਨਹੀਂ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪੈਸੇ ਵਾਪਸ ਕਰ ਦਿਆਂਗੀ। 10,000 ਰੁਪਏ ਸਾਡੀ ਗੁਆਂਢਣ ਨੇ ਲਿਆ ਮੇਰੇ ਕੋਲੋਂ, ਕੱਲ ਦੇਗੀ ਤੇ ਕੱਲ ਸ਼ਾਮ ਤੱਕ ਮੈਂ ਤੁਹਾਨੂੰ 5,000 ਰੁਪਏ ਮੋੜ ਦਿਆਂਗੀ। ਮੈਨੂੰ ਗੱਲ ਸੁਣੋ, ਮੈਂ ਤੁਹਾਡੇ ਕੋਲ ਹੀ ਮੰਗਣੇ ਤੇ ਕਿਹਦੇ ਕੋਲ ਮੰਗਣੇ ਨੇ ਦੱਸੋ? ਅੱਛਾ ਚਲ ਠੀਕ ਹੈ ਯਾਰ, ਕੱਲ ਸ਼ਾਮ ਨੂੰ ਵਾਪਸ ਦੇ ਦੇ। ਹਾਂ ਵਾਪਸ ਕਰ ਦਿਆਂਗੀ ਮੈਂ ਤੁਹਾਨੂੰ ਕੱਲ ਸ਼ਾਮ ਨੂੰ। ਮੈਂ ਵੀ ਯਾਰ ਐਵੇਂ ਹਾਈਪਰ ਹੋ ਜਾਣਾ। ਠੀਕ ਹੈ ਸੌਰੀ, ਕੋਈ ਗੱਲ ਨਹੀਂ। ਠੀਕ ਹੈ ਅਲਾ 5,000 ਕਾਹਦੀ ਸੋਰੀ? ਕੁਸਾਨ ਕੀਤਾ ਮੈਨੂੰ 5,000 ਰੁਪਇਆ ਦੇ ਕੇ? ਤੁਹਾਡੀ ਜ਼ਿੰਮੇਵਾਰੀ ਨਹੀਂ ਹੈ? ਮੈਂ ਤੁਹਾਡਾ ਹੱਕ ਨਹੀਂ ਬਣਦਾ ਕਿ ਮੈਂ ਪੈਸੇ ਮੰਗਾ ਤੇ ਤੁਸੀਂ ਮੈਨੂੰ ਦਿਓ। ਮੇਰੇ ਸਿਰ ਕੁਸਾਨ ਕਰਦੇ ਪਿਓ ਤੇ ਵਾਪਸ ਮੰਗਣ ਦੀ ਨਾ ਹੁਣ ਮੇਰੇ ਕੋਲੋਂ ਜੁਰਤ ਨਾ ਕਰਨਾ, ਸਮਝ ਲੱਗੀ ਜੇ? ਵਾਪਸ ਕਰ ਦੂੰ। ਉਹ ਆਪ ਕਹਿ ਕੀ ਕਿਹਾ ਸੀ ਮੈਂ? ਨਹੀਂ ਤੁਹਾਡੀ ਜ਼ਿੰਮੇਵਾਰੀ ਤੇ ਦੱਸੋ।